असलामुअलैकुम। गुड मॉर्निंग सोनियो, गुड मॉर्निंग। लो भाई, गुड मॉर्निंग तो नहीं है, लेकिन हसबे आदत मैं फिर कह दिनी हाँ। इत्थे ते शाम दे मेरा ख्याल 4 बजते पे ने और जड़ा वे बदल आज सुबह बारिश भी हुई है, धुप भी निकली है, दोनों मिक्स मौसम सी कि पहले धुप सी, फिर थोड़ी जी बारिश हुई, ज़्यादा बारिश नहीं हुई, थोड़ी जी हुई। लेकिन हुण फिर भी 6 बजे तो बाद सूरज निकलन की पेशन गोई हैगी है। कपड़े मैं धो के ढेर सारे रख ले ने कि अगर धुप निकल आई ना तो फिर मैं खिलार देने ने। ਤੇ ਲੋ ਵੀ ਬੜ ਦੂਰ ਦੇਖੋ ਕਿੰਨਾ ਖੂਬਸੂਰਤ ਮੰਜ਼ਰ ਲੱਗਦਾ ਪਿਆ। ਸਾਡਾ ਘਰ ਇੱਥੇ ਪਹਾੜੀ ਦੇ ਉੱਪਰ ਏ ਤੇ ਇੱਥੇ ਫਿਰ ਬੜਾ ਪੂਰੇ ਸ਼ਹਿਰ ਦਾ ਮੰਜ਼ਰ ਸਮਝੋ ਨਜ਼ਰ ਆਉਂਦਾ। ਮੈਂ ਕਿਸੇ ਦਿਨ ਤੁਹਾਨੂੰ ਰਾਤ ਦਾ ਇੱਥੋਂ ਵੀ ਦਿਖਾਵਾਂਗੀ ਨਜ਼ਾਰਾ, ਤੇ ਬਈ ਜ਼ਬਰਦਸਤ ਨਜ਼ਰ ਆਉਂਦਾ। ਲਾਈਟਾਂ ਪੂਰੇ ਸ਼ਹਿਰ ਦੀਆਂ ਖੁੱਲੀਆਂ ਹੁੰਦੀਆਂ ਨੇ ਤੇ ਬਹੁਤ ਹੀ ਪਿਆਰਾ ਲੱਗਦਾ ਵੇ। ਇਹ ਨੀਚੇ ਦੇਖੋ, ਇਹ ਜਿਹੜੇ ਘਰ ਬਣੇ ਹੋਏ ਨੇ, ਇੱਥੇ ਹੀ ਜਿਹੜਾ ਵੇ ਰਾਫੇ ਹਾਊਸ ਏ। ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਂਦੀ ਹਾਂ ਰਾਫੇ ਹਾਊਸ ਨੂੰ। ਤੁਸੀਂ ਦੇਖਿਓ ਕਿਹੜਾ ਵੇ। ਇਹ ਵਾਲਾ ਜੀ ਰਾਫੇ ਹਾਊਸ, ਇਹ ਵਾਲਾ ਜਿਹੜਾ ਨਜ਼ਰ ਆ ਰਿਹਾ ਖਿੜਕੀਆਂ, ਇਹ ਉੱਪਰ ਨੂਰ ਫਾਤਮਾ ਦਾ ਰੂਮ ਹੈ ਤੇ ਇੱਥੇ ਇਹ ਰਾਫੇ ਹਾਊਸ ਹੈ। ਤੇ ਅਸੀਂ ਉੱਥੋਂ ਫਿਰ ਪੈਦਲ ਪੈਦਲ ਆ ਜਾਂਦੇ ਹਾਂ। ਬੜਾ ਈਜ਼ੀ ਹੈ, ਪਰ ਇਹ ਵੇ ਕਿ ਪਹਾੜੀ ਤੇ ਚੜ੍ਹਨਾ ਜਿਹੜਾ ਹੈ ਨਾ, ਸਾਨੂੰ ਫਿਰ ਜ਼ਰਾ ਮੁਸ਼ਕਿਲ ਲੱਗਦਾ ਵੇ। ਤੇ ਜਾਂਦੇ ਹੋਏ ਤਾਂ ਰਿੜਦੇ ਚਲੀ ਜਾਂਦੀ ਹਾਂ ਮੈਂ, ਬੜਾ ਈਜ਼ੀ ਹੈ, ਈਜ਼ੀ ਵੇ। ਤੇ ਇਹ ਸਾਰੀ ਕਲੋਨੀ ਜਦੋਂ ਬਣੀ ਸੀ ਨਾ, ਉਦੋਂ ਅਸੀਂ ਫਿਰ ਮਕਾਨ ਬੁੱਕ ਕਰਾਉਣ ਦਾ ਸੋਚਿਆ ਸੀ। ਲੇਕਿਨ ਅਸੀਂ ਜਦੋਂ ਆਏ ਪਤਾ ਚੱਲਿਆ ਜੀ ਸਾਰੇ ਮਕਾਨ ਜਿਹੜੇ ਨੇ ਜਿਹੜੇ ਬੁੱਕ ਹੋ ਚੁੱਕੇ ਨੇ। ਤੇ ਬਸ ਉਹਨਾਂ ਨੇ ਸਾਨੂੰ ਨੀਚੋਂ ਆਫਿਸ ਜਿਹੜਾ ਉਹਨਾਂ ਦਾ ਬਣਿਆ ਹੋਇਆ ਸੀ, ਬੁਕਿੰਗ ਆਫਿਸ, ਉਹਨਾਂ ਨੇ ਇਸ ਤਰ੍ਹਾਂ ਕਰਕੇ ਨੀਚੇ ਉੱਥੇ ਲੇਡੀ ਨੇ ਖੜੇ ਹੋ ਕੇ ਸਾਨੂੰ ਇਸ ਤਰ੍ਹਾਂ ਦਿਖਾਇਆ ਕਿ ਉਹ ਪਹਾੜੀ ਤੇ 2 ਘਰ ਬਣਨੇ ਜੇ, ਔਰ ਸਾਡੀ ਜਗ੍ਹਾ ਵੇ, ਜੇ ਤੁਸੀਂ ਚਾਹੁੰਦੇ ਹੋ ਤੇ ਅਸੀਂ ਤੁਹਾਨੂੰ ਬੁੱਕ ਕਰ ਦਿੰਦੇ ਹਾਂ। ਤੇ ਅਸੀਂ ਥੋੜ੍ਹੇ ਜਿਹੇ ਪਰੇਸ਼ਾਨ ਵੀ ਹੋਏ ਕਿ ਫਿਰ, ਲੇਕਿਨ ਅਸੀਂ ਕਿਹਾ ਚਲੋ ਠੀਕ ਹੈ, ਹੁਣ ਮਜਬੂਰੀ ਸੀ ਕਿਉਂਕਿ ਅਸੀਂ ਇਸ ਮਦਰਸਿਆਂ ਦੀ ਵਜ੍ਹਾ ਦੇ ਨਾਲ ਇੱਥੇ ਘਰ ਇੱਥੇ ਹੀ ਲੈਣਾ ਚਾਹ ਰਹੇ ਸਾਂ ਕਿ ਇੱਥੇ ਬਲੈਕ ਬਨ ਮਸਾਜਿਦ ਔਰ ਮਦਰਸੇ ਬਹੁਤ ਜ਼ਿਆਦਾ ਨੇ। ਤੇ ਅਸੀਂ ਫਿਰ ਬੁੱਕ ਕਰਾ ਦਿੱਤਾ। ਬੁੱਕ ਕਰਾ ਕੇ ਫਿਰ ਜਦੋਂ ਆਹਿਸਤਾ ਆਹਿਸਤਾ ਬਣਦਾ ਰਿਹਾ, ਵਿੱਚ ਅਸੀਂ ਥੋੜ੍ਹੇ ਬਹੁਤ ਵਿਜ਼ਿਟ ਕਰਦੇ ਰਹੇ। ਪਰ ਉਹ ਜਦੋਂ ਫਿਰ ਘਰ ਕੰਪਲੀਟ ਹੋ ਗਏ, ਇਹ 2 ਘਰ ਬਣੇ ਨੇ। ਇੱਕ ਹੈ ਸਾਡਾ ਘਰ ਏ ਤੇ ਫਸਟ ਨੰਬਰ 'ਤੇ, ਤੇ ਇਹ ਜਿਹੜਾ ਨਾਲ ਹੈ ਕਮਾਲ ਭਾਈ ਦਾ ਘਰ ਹੈ। ਪਿਸ਼ਾਵਰ ਦੇ ਰਹਿਣ ਵਾਲੇ ਨੇ, ਬਹੁਤ ਅੱਛੇ ਸਾਡੇ ਪੜੋਸੀ ਨੇ। ਤੇ ਮੈਂ ਸਾਡਾ 2 ਘਰ ਬਣੇ, ਤੇ ਇੱਕ ਉਹਨਾਂ ਨੇ ਫਿਰ ਬਾਅਦ 'ਚ ਬੁੱਕ ਕਰਾਇਆ, ਫੈਮਿਲੀ ਆਈ, ਇੱਕ ਇੱਧਰ ਸਾਡੀ ਫੈਮਿਲੀ ਆਈ। ਲੋ ਬਈ, ਇੱਥੋਂ ਫਿਰ ਜਦੋਂ ਮਕਾਨ ਬਣ ਗਿਆ ਔਰ ਅਸੀਂ ਸ਼ਿਫਟ ਹੋਏ, ਓਏ ਹੋਏ ਹੋਏ ਬਈ, ਫਿਰ ਤਾਂ ਸਾਨੂੰ ਸਮਝ ਲੱਗੀ ਕਿ ਅੱਲਾਹ ਤਾਲਾ ਨੇ ਸਾਨੂੰ ਜਿਹੜਾ ਨੀਚੇ ਘਰ ਨਹੀਂ ਦਿੱਤਾ ਸੀ, ਉਹ ਕਿਉਂ ਨਹੀਂ ਦਿੱਤਾ ਸੀ। ਕਿ ਇੰਨਾ ਸੋਹਣਾ ਮੰਜ਼ਰ ਦਿਖਾਉਣਾ ਸੀ ਨਾ, ਕਿ ਰਾਫੇ ਹਾਊਸ ਤੋਂ ਤੁਸੀਂ ਦੇਖਿਆ ਵੇ, ਮੈਂ ਜਾਣੀ ਹਾਂ ਰੋਡ ਨਜ਼ਰ ਆਉਂਦਾ ਵੇ ਸਾਹਮਣੇ, ਲੇਕਿਨ ਕੋਈ ਐਸਾ ਮੰਜ਼ਰ ਨਜ਼ਰ ਨਹੀਂ ਆਉਂਦਾ ਕਿ ਹਸੀਨ ਨਜ਼ਾਰੇ। ਹੁਣ ਤੁਸੀਂ ਮੇਰੇ ਨਾਲ ਨਾਲ ਰਵੋਗੇ ਨਾ ਤੇ ਮੈਂ ਤੁਹਾਨੂੰ ਗਰਮੀਆਂ ਦੇ ਰੰਗ ਦਿਖਾਵਾਂਗੀ, ਸੂਰਜ ਗਰੂਬ ਹੋਣ ਦੇ ਮਨਾਜ਼ਰ, ਤੇ ਆਸਮਾਨ ਖੁੱਲ੍ਹਾ ਨਜ਼ਰ ਆਉਂਦਾ ਵੇ। ਤੇ ਮੈਨੂੰ ਤਾਂ ਬੜਾ ਹੀ ਚੰਗਾ ਲੱਗਦਾ। ਜੇ ਠੰਡ ਨਾ ਹੋਵੇ ਤਾਂ ਮੈਂ ਇੱਥੇ ਆ ਨਿਕਲ ਆਉਂਦੀ ਹਾਂ, ਇਸ ਤਰ੍ਹਾਂ ਲੱਗਦਾ ਹੈ ਕਿ ਬਸ ਬਈ ਐਸਾ ਨੀਲੀ ਛਤਰੀ ਦੇ ਨੀਚੇ ਅਸੀਂ ਖੜ੍ਹੇ ਹਾਂ। ਤੇ ਨੀਲੀ ਛਤਰੀ ਦੇ ਨੀਚੇ ਅਸੀਂ ਆ ਕੇ ਖੜੇ ਹੋ ਜਾਂਦੇ ਹਾਂ। ਤੇ ਅੱਜ ਮੈਂ ਇੰਨਾ ਯਕੀਨ ਮੰਨੋ ਥੱਕ ਗਈ ਕਿ ਮੇਰੀ ਜਿਹੜੀ ਬਾਂਹ ਹੈ ਨਾ ਸੱਜੀ, ਹੈ ਨਹੀਂ ਕੋਈ ਹੁਣ ਪਿੱਛੋਂ ਮੋਢਾ ਨਹੀਂ ਪੈਲਦਾ। ਪਰ ਫਿਰ ਵੀ ਦੇਖੋ ਮੇਰੀ ਹਿੰਮਤ ਨੂੰ ਦਾਤ ਦੇਵੋ ਕਿ ਮੈਂ ਜਿਹੜਾ ਹੈ ਸਟਿਕ ਵੀ ਫੜ ਲਈਏ ਤੇ ਬਾਹਰ ਵੀ ਆ ਗਈ ਹਾਂ। ਤੇ ਅੰਦਰ ਮੈਂ ਕਿਹਾ ਚਲੋ ਥੋੜ੍ਹੀ ਜਿਹੀ ਅੱਜ ਕੱਲ੍ਹ ਦੀ ਨਿਸਬਤ ਹਵਾ ਘੱਟ ਸੀ, ਤੇ ਮੈਂ ਕਿਹਾ ਚਲੋ ਮੈਂ ਅੱਜ ਬਾਹਰ ਹੀ ਜਾ ਕੇ ਨਾ ਥੋੜ੍ਹੀ ਜਿਹੀ ਹਵਾ ਵੀ ਲੈ ਲੈਂਦੀ ਹਾਂ, ਤੇ ਨਾਲ ਨਾਲ ਤੁਹਾਡੇ ਨਾਲ ਗੱਲ ਕਰ ਲਾਂਗੀ। ਤੇ ਫਿਰ ਅੰਦਰ ਜਾ ਕੇ ਫਿਰ ਉਹੀ ਹਾਂਡੀ ਰੋਟੀ ਜਿਹੜੀ ਅਸੀਂ ਕਰਨੀ ਹੈ, ਕਿਉਂਕਿ ਸ਼ਾਮਾਂ ਪੈ ਗਈਆਂ ਨੇ, ਹੁਣ ਭੁੱਖ ਵੀ ਲੱਗ ਗਈ ਹੈ, ਸਵੇਰ ਦੇ ਉੱਠ ਕੇ ਕੰਮ ਨੂੰ ਲੱਗੇ ਹੋਏ ਹਾਂ, ਤੇ ਖਾਣਾ ਖਾਣ ਦਾ ਵੀ ਟਾਈਮ ਹੋਣ ਵਾਲਾ ਵੇ। ਤੇ ਬਈ ਤੁਹਾਡੇ ਸਾਰਿਆਂ ਦੇ ਕਮੈਂਟ ਦਾ ਬਹੁਤ ਬਹੁਤ ਸ਼ੁਕਰੀਆ। ਸ਼ਬੀਰ ਹੁਸੈਨ ਸਾਹਿਬ ਨੇ ਕਿਹਾ ਕਿ ਤੁਸੀਂ ਜਿਹੜਾ ਮੈਂ ਕੁੜੀ ਲਾਹੌਰ ਸ਼ਹਿਰ ਦੀ ਟੱਪਿਆਂ ਤੋਂ ਨਾ ਹਾਰੀ, ਤੇ ਤੁਸੀਂ ਉੱਤੇ ਬੜੀ ਚੰਗਾ ਉਹਦੇ 'ਤੇ ਫਿੱਟ ਕਰ ਦਿੱਤਾ ਕਰਾਚੀ ਸ਼ਹਿਰ ਦੀ, ਤੇ ਬੜਾ ਤੁਸੀਂ ਉਹ ਤਰਮੀਮ ਕੀਤੀ ਹੈ, ਬੜੀ ਜ਼ਬਰਦਸਤ ਤਰਮੀਮ ਕਰ ਦਿੱਤੀ ਹੈ। ਤੇ ਬਹੁਤ ਬਹੁਤ ਸ਼ੁਕਰੀਆ ਬਈ। ਅਸੀਂ ਹੁਣ ਜਦੋਂ ਕਰਾਚੀ ਸ਼ਹਿਰ ਦੇ ਰਹੇ ਹਾਂ, ਬਚਪਨ ਸਾਡਾ ਉੱਥੇ ਗੁਜ਼ਰਿਆ, ਤੇ ਫਿਰ ਉਹ ਬਸ ਉਹ ਇਸ ਤਰ੍ਹਾਂ ਮੇਰੀ ਕਜ਼ਨ, ਅੱਲਾ ਜੰਨਤ ਨਸੀਬ ਕਰੇ ਉਹਨੂੰ, ਮੇਰੀ ਉਹਦੇ ਨਾਲ ਬੜੀ ਦੋਸਤੀ ਸੀ। ਅਸੀਂ ਇਕੱਠੇ ਬਚਪਨ ਗੁਜ਼ਾਰਿਆ, ਇਕੱਠੇ ਮਤਲਬ ਸਿਰੇ। ਉਹਨੇ ਤਰਮੀਮ ਕੀਤੀ ਸੀ, ਅਸੀਂ ਜਦੋਂ ਗਾਣੇ ਟੱਪੇ ਗਾਣੇ ਹੁੰਦੇ ਸੀ ਸ਼ਾਦੀਆਂ 'ਤੇ, ਉਹਨੇ ਫਿਰ ਤਰਮੀਮ ਕੀਤੀ ਸੀ ਕਿ ਮੈਂ ਕੁੜੀ ਕਰਾਚੀ ਸ਼ਹਿਰ ਦੀ ਟੱਪਿਆਂ ਤੋਂ ਨਾ ਹਾਰੀ। ਤੇ ਮੈਨੂੰ ਅਕਸਰ ਉਹ ਯਾਦ ਆ ਜਾਂਦੀ ਹੈ, ਮੇਰੀ ਕਜ਼ਨ, ਉਹਦੇ ਨਾਲ ਮੇਰੀ ਬੜੀ ਦੋਸਤੀ ਸੀ। ਔਰ ਸਾਡਾ ਇੱਕ ਬੜਾ ਅੱਛਾ
ਦੋਸਤਾਨਾ ਤਾਲੁਕ ਤੇ ਹੈਗਾ ਸੀ, ਕਜ਼ਨ ਵੀ ਅਸੀਂ ਸਾਂ, ਲੇਕਿਨ ਜੋ ਸ਼ਾਦੀਆਂ ਸ਼ੁਦੀਆਂ ਆਉਂਦੀਆਂ ਸਨ ਮਹੱਲੇ 'ਚ, ਉਹ ਸਾਡੀ ਜੋੜੀ ਬੜੀ ਹਿੱਟ ਜੋੜੀ ਸੀ, ਕਿਉਂਕਿ ਉਹ ਢੋਲਕੀ ਬੜੀ ਚੰਗੀ ਮਾਰਦੀ ਸੀ ਤੇ ਮੈਂ ਟੱਪੇ, ਤੇ ਅਸੀਂ ਦੋਨਾਂ ਨੇ ਟੱਪੇ ਵੀ ਗਾਣੇ, ਹੋਰ ਕੁੜੀਆਂ ਵੀ ਨਾਲ ਰਲਦੀਆਂ ਸਨ ਉਦੋਂ। ਇਸ ਤਰ੍ਹਾਂ ਨਹੀਂ ਕਿ ਅਸੀਂ ਇਕੱਲੇ, ਲੇਕਿਨ ਉਹਦੀ ਢੋਲਕੀ ਖਾਸ ਤੌਰ 'ਤੇ ਉਹਦੀ ਜ਼ਬਰਦਸਤ ਸੀ। ਐਸੀ ਢੋਲਕੀ ਕੋਈ ਨਹੀਂ ਵਜਾ ਸਕਦਾ। ਹੁਣ ਸ਼ਾਦੀਆਂ ਆਉਂਦੀਆਂ ਨੇ, ਅਸੀਂ ਟੱਪੇ ਵੀ ਗਾ ਲੈਂਦੇ ਹਾਂ, ਪਰ ਹੋ ਜਮੀਲਾ ਜੈਸੀ ਢੋਲਕੀ ਕੋਈ ਨਹੀਂ ਵਜਾ ਸਕਦਾ। ਮੈਂ ਇੰਨੀ ਉਦਾਸ ਹੋ ਜਾਂਦੀ ਹਾਂ ਜਦੋਂ ਵੀ ਕੋਈ ਸ਼ਾਦੀ ਆਉਂਦੀ ਹੈ ਨਾ, ਤੇ ਸਭ ਕਹਿੰਦੇ ਨੇ ਟੱਪੇ, ਮੈਂ ਸੁਣਾ ਦਿੰਦੀ ਹਾਂ ਟੱਪੇ, ਮੈਨੂੰ ਕੋਈ ਮਸਲਾ ਨਹੀਂ ਹੁੰਦਾ, ਲੇਕਿਨ ਮੈਨੂੰ ਫਿਰ ਫੌਰੀ ਤੌਰ 'ਤੇ ਜਮੀਲਾ ਯਾਦ ਆ ਜਾਂਦੀ ਹੈ। ਉਹਨੇ ਢੋਲਕੀ ਵਜਾਣੀ ਤੇ ਮੈਂ ਮਾਰਨਾ ਚਮਚਾ ਜਾਂ ਪੱਟਾ, ਤੇ ਬਸ ਬਈ ਫਿਰ ਅਸੀਂ ਟੱਪੇ ਗਾਨੀਆਂ ਹੁੰਦੀਆਂ ਸਾਂ ਸਾਰੀਆਂ ਕੁੜੀਆਂ, ਤੇ ਮੈਨੂੰ ਟਾਈਮ ਭੁੱਲਦਾ ਨਹੀਂ, ਬਸ ਉਹ ਯਾਦਾਂ ਵਿੱਚ ਮਹਿਫੂਜ਼ ਹੋ ਗਈ, ਉਹ ਚਲੀ ਗਈ। ਪਰ ਮੈਂ ਕਦੀ ਉਹਨੂੰ ਸ਼ਾਇਦ ਅੱਜ ਤੱਕ ਭੁੱਲੀ ਵੀ ਨਹੀਂ ਆ। ਤੇ ਬਸ ਕੋਈ ਵੀ ਸ਼ਾਦੀ ਆ ਜਾਏ ਖਾਸ ਤੌਰ 'ਤੇ ਬਸ ਮੈਨੂੰ ਬਹੁਤ ਜ਼ਰੂਰ ਯਾਦ ਆਉਂਦੀ ਹੈ ਟੱਪੇ ਗਾਉਂਦੇ, ਮੈਨੂੰ ਮੇਰੀ ਕਜ਼ਨ ਬਹੁਤ ਯਾਦ ਆ ਜਾਂਦੀ ਹੈ ਕਿ ਅਸੀਂ ਇਕੱਠੀਆਂ ਟੱਪੇ ਗਾਉਂਦੀਆਂ ਹੁੰਦੀਆਂ ਸਾਂ। ਤੇ ਸ਼ੀਲ ਨੇ ਕਿਹਾ ਕਿ ਬਾਜੀ ਕੀ ਕਹਿੰਦੇ ਨੇ, ਹੋਏ 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 ਸਾਰਿਆਂ ਨੂੰ ਦੁਪੱਟਿਆਂ ਦੀ ਕਲੈਕਸ਼ਨ ਤਾਂ ਬੜੀ ਪਸੰਦ ਆ ਗਈ, ਯਕੀਨ ਮੰਨੋ ਸਾਰਿਆਂ ਨੇ ਬੜੀ ਤਾਰੀਫ ਕੀਤੀ। ਸ਼ੀਲ ਨੇ ਕਿਹਾ ਵੀ ਬੜੇ ਚੰਗੇ ਤੁਹਾਡੇ ਦੁਪੱਟੇ ਨੇ, ਤੇ ਵੀ ਬਹੁਤ ਬਹੁਤ ਸ਼ੁਕਰੀਆ ਇੰਨਾ ਢੇਰ ਦੁਪੱਟਿਆਂ ਦਾ ਇਕੱਠਾ ਕੀਤਾ ਹੋਇਆ ਵੇ। ਤੇ ਉਹਨਾਂ ਨੇ ਪਸੰਦ ਕੀਤਾ ਸ਼ੀਲ ਨੇ, ਤੇ ਸ਼ੀਲ ਨੇ ਇਹ ਵੀ ਕਿਹਾ ਕਿ ਸਹੀ ਤੁਸੀਂ ਕਿਹਾ ਬਾਜੀ ਕਿ ਜਿਹੜਾ ਬੱਚਿਆਂ ਨੂੰ ਥੋੜ੍ਹੀ ਜਿਹੀ ਸਰਜਰਿਸ਼ ਕਰਨੀ ਪੈਂਦੀ ਹੈ, ਥੋੜ੍ਹਾ ਸਮਝਾਉਣਾ ਪੈਂਦਾ ਵੇ। ਇਸ ਤਰ੍ਹਾਂ ਨਹੀਂ ਹੁੰਦਾ ਕਿ ਬੱਚਿਆਂ ਨੂੰ ਦੱਸੋ ਨਾ। ਬਿਲਕੁਲ ਠੀਕ ਹੈ ਸ਼ੀਲ, ਦੇਖੋ ਤੁਸੀਂ ਮੇਰੀ ਗੱਲ ਨਾਲ ਐਗਰੀ ਕੀਤਾ, ਤੇ ਗੱਲ ਇਹ ਹੀ ਹੈ ਨਾ ਕਿ ਅਗਰ ਬੱਚਿਆਂ ਨੂੰ ਅਸੀਂ ਦੱਸਾਂਗੇ ਨਹੀਂ, ਇੱਕ ਅੱਗ ਬਲਦੀ ਪਈ ਹੈ, ਬੱਚਾ ਜਾ ਰਿਹਾ ਉਸ ਪਾਸੇ, ਤੇ ਅਸੀਂ ਉਹਨੂੰ ਹਟਾਵਾਂਗੇ ਨਾ, ਸਾਨੂੰ ਪਤਾ, ਬੱਚੇ ਨੂੰ ਨਹੀਂ ਪਤਾ ਕਿ ਉਹ ਅੱਗ ਹੈ, ਉਹ ਤਾਂ ਜਾ ਕੇ ਹੱਥ ਪਾ ਦੇਗਾ ਉਹਦੇ 'ਚ, ਪਰ ਸਾਨੂੰ ਤਾਂ ਪਤਾ ਹੈ ਨਾ ਕਿ ਅੱਗ ਹੈ, ਤੇ ਅਸੀਂ ਉਹਨੂੰ ਦੱਸਣਾ ਵੀ, ਉਹਨੂੰ ਬਚਾਉਣਾ ਵੀ ਉੱਥੋਂ। ਇਸ ਤਰ੍ਹਾਂ ਫਿਰ ਹਰ ਪੈਰੈਂਟਸ ਕੋਸ਼ਿਸ਼ ਕਰਦੇ ਨੇ ਕਿ ਅਸੀਂ ਆਪਣੇ ਬੱਚਿਆਂ ਨੂੰ ਅੱਛੀਆਂ ਚੀਜ਼ਾਂ ਸਿਖਾਈਏ, ਉਹਨਾਂ ਨੂੰ ਐਸੀਆਂ ਗੱਲਾਂ ਦਸੀਏ ਕਿ ਜਿਹੜੇ ਉਹ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਫੇਸ ਵੀ ਕਰਨ, ਤੇ ਨਾਲ ਨਾਲ ਉਹਨਾਂ ਨੂੰ ਥੋੜ੍ਹਾ ਸਬਕ ਮਿਲਦਾ ਰਹੇ। ਕਿਉਂਕਿ ਮਾਂ ਬਾਪ ਜਿਹੜੇ ਸਾਨੂੰ ਸਿਖਾਉਂਦੇ ਨੇ ਨਾ, ਉਹਨਾਂ ਦੇ ਤਜਰਬਾਤ ਦਾ ਨਿਚੋੜ ਹੁੰਦਾ, ਜ਼ਿੰਦਗੀ ਭਰ ਦੀ ਚੀਜ਼ਾਂ ਤੁਹਾਨੂੰ ਦੱਸ ਰਹੇ ਹੁੰਦੇ ਨੇ ਕਿ ਇਸ ਤਰ੍ਹਾਂ, ਪਰ ਉਸ ਤਰ੍ਹਾਂ ਏਜ ਐਸੀ ਹੁੰਦੀ ਹੈ ਕਿ ਬੱਚੇ ਉਸ ਵੇਲੇ ਸੁਣਦੇ ਨਹੀਂ ਨੇ ਗੌਰ ਦੇ ਨਾਲ। ਬਹਿਰਹਾਲ ਬਈ ਸਾਨੂੰ ਤਾਂ ਆਪਣੇ ਬਜ਼ੁਰਗਾਂ ਦੀਆਂ ਕਹੀਆਂ ਹੋਈਆਂ ਗੱਲਾਂ 'ਤੇ ਅਸੀਂ ਅੱਖ ਬੰਦ ਕਰਕੇ, ਉਹ ਕਹਿੰਦੇ ਨਾ ਬਗੈਰ ਕਿਸੇ ਉੱਤੇ ਕਿ ਬਈ ਸਾਨੂੰ ਕਿਸੇ ਨੇ ਕੀ ਕਿਹਾ ਅਤੇ ਕਿਸ ਤਰ੍ਹਾਂ, ਅਸੀਂ ਉਹਨਾਂ ਦੀ ਗੱਲ ਮੰਨ ਲੈਂਦੇ ਹੁੰਦੇ ਸਾਂ। ਅਸੀਂ ਉਹਨਾਂ ਦੇ ਜਿਹੜਾ ਨਾ ਚੂੰ ਚਰਾ ਨਹੀਂ ਕਰਨੇ ਹੁੰਦੇ ਸਾਂ। ਜੋ ਕਹਿ ਦਿੱਤਾ ਹਾਂ ਠੀਕ ਹੈ ਬਈ, ਸਾਡੇ ਅੱਬੂ ਨੇ ਕਿਹਾ ਠੀਕ ਹੀ ਹੋਏਗਾ, ਸਾਡੀ ਅੰਮੀ ਨੇ ਕਿਹਾ ਠੀਕ ਹੀ ਹੋਏਗਾ, ਫੁੱਫੋ ਨੇ ਸਮਝਾਇਆ ਠੀਕ ਹੀ ਕਿਹਾ ਹੋਏਗਾ, ਅਤੇ ਇਸ ਤਰ੍ਹਾਂ ਅਸੀਂ ਹਰ ਗੱਲ ਵੱਡਿਆਂ ਦੀ ਮੰਨ ਲੈਂਦੇ ਹੁੰਦੇ ਸਾਂ। ਉਹ ਜ਼ਮਾਨੇ ਬੜੇ ਚੰਗੇ ਜ਼ਮਾਨੇ ਸਨ, ਜਦੋਂ ਬੱਚੇ ਬੜਿਆਂ ਦੀ ਹਰ ਗੱਲ ਹੁਕਮ ਸਮਝ ਕੇ ਮੰਨਦੇ ਹੁੰਦੇ ਸਨ। ਅਤੇ ਉਹਨਾਂ ਨੇ ਸ਼ਮਾ ਚੌਧਰੀ ਨੇ ਵੀ ਲਿਖਿਆ ਕਿ ਬਈ ਤੁਸੀਂ ਬਿਲਕੁਲ ਠੀਕ ਕਹਿੰਦੇ ਹੋ। ਸ਼ਮਾ ਚੌਧਰੀ ਦਾ ਵੀ ਮੈਸੇਜ ਮੈਨੂੰ ਮਿਲਿਆ, ਅਤੇ ਉਹਨਾਂ ਨੇ ਵੀ ਐਗਰੀ ਕੀਤਾ ਵੀ ਮੇਰੀਆਂ ਗੱਲਾਂ ਤੋਂ। ਅਤੇ ਹੁਣ ਬਈ ਤੁਸੀਂ ਸਾਰੇ ਤੁਹਾਡੀਆਂ, ਮੈਂ ਥੋੜ੍ਹਾ ਜਿਹਾ ਮੈਨੂੰ ਯਾਦ ਨਹੀਂ ਪਿਆਂਦਾ, ਸ਼ਮਾ ਨੇ ਅੱਗੇ ਵੀ ਪੂਰਾ ਲਿਖਿਆ ਵੇ, ਯਕੀਨ ਮੰਨੋ ਮੇਰੇ ਥੋੜ੍ਹੇ ਜਿਹੇ ਜ਼ਹਿਨ 'ਚੋਂ ਨਿਕਲ ਰਿਹਾ ਵੇ ਸ਼ਮਾ ਦੀ ਗੱਲ। ਮੇਰਾ ਖਿਆਲ ਬੱਚਿਆਂ ਦੇ ਹਵਾਲੇ ਨਾਲ ਹੀ ਉਹਨਾਂ ਨੇ ਗੱਲ ਕਹੀ ਹੈ ਕਿ ਉਹ ਜ਼ਮਾਨੇ ਅੱਛੇ ਸਨ ਕਿ ਜਦੋਂ ਹਰ ਗੱਲ ਬੱਚੇ ਮੰਨ ਲੈਂਦੇ ਹੁੰਦੇ ਸਨ। ਇਸੀ ਹਵਾਲੇ ਨਾਲ ਉਹਨਾਂ ਨੇ ਵੀ ਗੱਲ ਕੀਤੀ। ਮੈਂ ਜਲਦੀ ਯਕੀਨ ਮੰਨੋ ਕਮੈਂਟ ਪੜ੍ਹੇ, ਹਾਲੇ ਮੈਂ ਕਿਸੇ ਦਾ ਜਵਾਬ ਵੀ ਨਹੀਂ ਦਿੱਤਾ। ਅਤੇ ਆਮਨਾ ਬਹਾਦਰ ਨੇ ਵੀ ਕਿਹਾ ਕਿ ਆਂਟੀ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡੀਆਂ ਦੁਆਵਾਂ ਦਾ, ਕਿ ਤੁਸੀਂ ਕੀ ਕਹਿੰਦੇ ਨੇ ਇੰਨੀਆਂ ਦੁਆਵਾਂ ਦਿੱਤੀਆਂ ਮੈਨੂੰ, ਅਤੇ ਬਹੁਤ ਸ਼ੁਕਰੀਆ ਆਮਨਾ, ਤੁਸੀਂ ਖੁਦ ਬਹੁਤ ਅੱਛੇ ਹੋ, ਅਤੇ ਇਸ ਲਈ ਤੁਹਾਡੇ ਲਈ ਦੁਆਵਾਂ। ਅਤੇ ਬੜਿਆਂ ਦੀ ਇੱਜ਼ਤ ਕਰਨ ਨਾਲ ਕਦੀ ਵੀ ਕੋਈ ਛੋਟਾ ਨਹੀਂ ਹੁੰਦਾ। ਇਹ ਬੰਦਾ ਕਹੇ ਨਾ ਕਿ ਛੋਟਾ ਹੋ ਜਾਵਾਂਗੇ, ਨਹੀਂ, ਜਦੋਂ ਤੁਸੀਂ ਵੱਡਿਆਂ ਦੀ ਇੱਜ਼ਤ ਕਰਦੇ ਹੋ ਉਹ ਤੁਹਾਡੀ ਬੜਾਈ ਹੁੰਦੀ, ਉਹ ਤੁਹਾਡਾ ਬੜਾਪਨ ਹੁੰਦਾ। ਉਹ ਕਹਿੰਦੇ ਜਿੱਦਾਂ ਝੁਕ ਜਾਓ ਨਾ ਉਹਨਾਂ ਚੰਗੀ। ਆਜ ਦੀ ਇਨਕਸਾਰੀ ਜਿਸ ਬੰਦੇ 'ਚ ਜਾਂ ਜਿਸ 'ਚ ਜ਼ਿਆਦਾ ਹੁੰਦੀ ਹੈ ਨਾ, ਉਹ ਨਹੀਂ ਮਕਾਮ ਔਰ ਮਰਤਬਾ ਪਾਉਂਦਾ ਵੇ। ਅਤੇ ਬਹਿਰਹਾਲ ਬਹੁਤ ਸ਼ੁਕਰੀਆ ਆਮਨਾ ਤੁਹਾਡਾ, ਤੁਸੀਂ ਵੀ ਬਹੁਤ ਮਾਸ਼ਾਅੱਲਾ ਆਂਟੀ ਜੀ, ਦੁਪੱਟਾ ਕਲੈਕਸ਼ਨ ਜ਼ਬਰਦਸਤ, ਅਤੇ ਦੁਪੱਟਾ ਕਲੈਕਸ਼ਨ ਦੀ ਤੁਸੀਂ ਤਾਰੀਫ ਕਰ ਦਿੱਤੀ। ਅਤੇ ਮੈਂ ਤੁਹਾਨੂੰ ਦੱਸਾਂਗੀ ਕਿ ਮੇਰੇ ਬਹੁਤ ਸਾਰੇ ਦੁਪੱਟੇ, ਹੁਣ ਤਾਂ ਖੈਰ ਮੈਂ ਇਸਾ ਕਰਨੀ ਹੈ ਨਾ, ਮੈਂ ਸ਼ੁਰੂ ਤੋਂ ਜਦੋਂ ਸੂਟ ਖਰੀਦਨੀ ਸਾਂ ਨਾ, ਬਹੁਤ ਸਾਰੇ ਦੁਪੱਟੇ, ਮੇਰੀ ਭਾਣਜੀ ਹੈ ਹੈਦਰਾਬਾਦ, ਆਰਬਾ ਦਾ ਨਾਮ ਹੈ, ਹੁਣ ਤੋਂ ਮਾਸ਼ਾਅੱਲਾ ਡਾਕਟਰ ਬਣ ਗਈ ਹੈ।
ਆਰਬਾ ਨੇ ਆਉਣਾ ਇਨਸ਼ਾਅੱਲਾ, ਬਕਰਾ ਈਦ ਸਾਡੇ ਨਾਲ ਕਰੇਗੀ। ਇੱਥੇ ਪੇਪਰ ਦੇਣ ਵਾਸਤੇ ਆਰਬਾ ਆ ਰਹੀ ਹੈ ਅਤੇ ਉਹ ਪਹਿਲੇ ਲੰਡਨ ਪੇਪਰ ਦੇਗੀ, ਉਸ ਤੋਂ ਬਾਅਦ ਬਕਰਾ ਈਦ ਤੋਂ ਬਾਅਦ ਫਿਰ ਸਾਡੇ ਕੋਲ ਆਏਗੀ। ਆਰਬਾ ਛੋਟੀ ਜਿਹੀ ਸੀ, ਜਿਹੜਾ ਵੀ ਮੈਂ ਸੂਟ ਲੈਣਾ ਨਾ ਤੇ ਆਰਬਾ ਨੇ ਕਹਿਣਾ ਖਾਲਾ ਇਹ ਦੁਪੱਟਾ ਮੇਰਾ ਹੈ। ਮੈਂ ਕਹਿਣਾ ਅੱਛਾ ਬਈ ਲੈ ਲਈ ਤੂੰ। ਫਿਰ ਉਹ ਆਰਬਾ ਜੋ ਮੇਰਾ ਸੂਟ ਜਦੋਂ ਥੋੜ੍ਹਾ ਜਿਹਾ ਹੋ ਜਾਣਾ ਉਹਨੇ ਦੁਪੱਟਾ ਮੇਰਾ ਲੈ ਲੈਣਾ, ਮੈਂ ਖੁਦ ਹੀ ਦੇ ਦੇਣਾ ਕਿ ਚੱਲ ਤੂੰ ਲੈ ਲੈ। ਫਿਰ ਹੋਰ ਉਹਨੇ ਇੰਨੇ ਮੇਰੇ ਦੁਪੱਟੇ ਸੰਭਾਲੇ ਹੋਏ, ਮੈਂ ਕਦੀ ਪਾਕਿਸਤਾਨ ਗਈ ਨਾ ਤੁਹਾਨੂੰ ਪੁੜਾ ਦਿਖਾਵਾਂਗੀ, ਏਡੇ ਵੱਡੇ ਵੱਡੇ ਥੈਲੇ ਉਹਨੇ ਭਰ ਕੇ ਨਾ ਰੱਖੇ ਹੋਏ ਨੇ। ਔਰ ਫਿਰ ਉਹ ਯੂਨੀਵਰਸਿਟੀ 'ਚ ਉਹਦਾ ਦਾਖਲਾ ਹੋ ਗਿਆ, ਉਦੋਂ ਤੱਕ ਵੀ ਮੇਰੇ ਦੁਪੱਟੇ ਲੈਂਦੀ ਰਹੀ। ਫਿਰ ਬਸ ਐਸੀ ਉਹ ਸ਼ਰਟ ਲੈ ਲੈਂਦੀ, ਦੁਪੱਟਾ ਕੋਈ ਨਾ ਕੋਈ ਘਰੋਂ ਹੀ ਮੈਚ ਕਰ ਲੈਂਦੀ। ਮੇਰੇ ਬਹੁਤ ਸਾਰੇ ਦੁਪੱਟੇ ਨਾ ਉਹਦੇ ਕੋਲ ਨੇ, ਉਹਦੇ ਆਪਣੇ ਵੀ ਹੈਗੇ ਨੇ, ਲੇਕਿਨ ਮੇਰੇ ਹਲੇ ਵੀ ਦੁਪੱਟੇ ਉਹਦੇ ਕੋਲ ਹੈਗੇ ਨੇ ਔਰ ਉਹਨੇ ਬੜੇ ਸੰਭਾਲ ਕੇ ਇਸਤੇਮਾਲ ਕਰਦੀ ਹੈ। ਔਰ ਉਹਦੇ ਕੋਲ ਫਿਰ ਉਸ ਤੋਂ ਬਾਅਦ ਮੇਰੀ ਇੱਕ ਹੋਰ ਭਾਂਜੀ ਮੈਦਾਨ ਵਿੱਚ ਆ ਗਈ। इस बार ने भी किया कि भाई खाला दुपट्टा मुझे देना। वो आरबा मेरा सूट देखते ही पहले ही बुक करा देती होंदी सी कि खाला ये दुपट्टा मेरा है। तो मैं फिर कह रही सी अच्छा, जो इसबा आई फिर मैंने समझ लगती सी कि इसबा कह देती सी खाला दुपट्टा मेरा। तो हुण खाला की करे बेचारी, एक खाला ते दो भांजियां, तो बंदा की करे। फिर मैं कदी उन्होंने दे देनी सा करी, लेकिन ज़्यादातर मैं कह सकती भी आरबा ने बुक करा दिता, हुण आरबा नाराज़ ना हो जाए। फिर ਉਹਦਾ ਹੱਲ ਇਸਬਾ ਨੇ ਆ ਕੱਢਿਆ ਕਿ ਜਦੋਂ ਇਸਬਾ ਹੈਦਰਾਬਾਦ ਆਉਂਦੀ ਸੀ ਤੇ ਅਸੀਂ ਦੋਨੋਂ ਬਾਜ਼ਾਰ ਜਾਂਦੇ ਸਾਂ, ਸੂਟ ਜਦੋਂ ਖਰੀਦ ਨਹੀਂ ਸਾ ਨਾ ਇਸਬਾ ਉਦੋਂ ਹੀ ਬੁੱਕ ਕਰਾ ਦਿੰਦੀ ਸੀ ਕਿ ਘਰ ਜਾਏਗਾ ਖਾਲਾ ਸਵਾਏਗੀ ਪਾਏਗੀ ਤੇ ਆਰਬਾ ਨੇ ਬੁੱਕ ਕਰਾਉਣਾ, ਮੈਂ ਪਹਿਲਾਂ ਹੀ ਬੁੱਕ ਕਰਾ ਦੇਵਾਂ। तो वो कहती खाला ये दुपट्टा मेरा। तो इस बार को भी मेरे बहुत सारे दुपट्टे ने। तो इस तरह जड़ा ना वो फिर इन्हों को लेके सब तो ज़्यादा आरबा दे कोल ने। मैं पाकिस्तान गई, मैं तुहानूं ज़रूर दिखावांगी अपने पुराने दुपट्टे, तो मैं तुहानूं दसांगी। तो इतफाक ऐसा वे, इतफाक की गल है कि हसीन इतफाक जिंदगी का तुसीं कह सकते हो कि बकरा ईद ते इसबा भी आ रही है इत्थे साडे कोल आएगी और इंशाअल्लाह फिर इस आरबा ने भी आना साडे कोल। तो फिर असीं करांगे ते दुपट्टियां दी स्टोरी एक दफ़ा तुहानूं फिर सुनावांगे। तो लो भी अज अपने दुपट्टियां दी मैं स्टोरी सुना दी है। तो घाह देखो मैं तुहानूं दिखानी हाँ, होए बड़ी सर्दी लगन लग गई। ए देखो किन्ना घाह वधिया होया वे। कमाल भाई की गाड़ी खड़ी है उन्हां दियां ने। तो देख लो बई इस सामने जो घर इतने साड़ी फ्रेंड रहते हैं बैटी, बहुत अच्छी साड़ी फ्रेंड ने। तो लो बई इत्थों मैं उतर के जानी होनी हाँ, राफे के हाउस थले उतर के दौड़ा ला देनी होनी हाँ। तो यह मैं तुहानूं दिखानी हाँ। असी कुछ कटिंग अज की है क्योंकि सारा एरिया भी साडा वे। असी ग्रास कटिंग इत्थों अज की। देख लो सारा एरिया कटिया दीवार दे नाल क्योंकि मशीन नहीं चलती। तो इस तो फिर हत्थ दे नाल दूसरी मशीन दे नाल, एक मशीन भी हैगी है या फिर हत्थ ना कट्टो बैठ के। बहरहाल ये असीं नाल किनारा कट्टांगे। यह सारा एरिया जड़ा ना यह साडा फिर सानू इनू साफ करना पैंदा वे। अंदर ये लॉन है जिथे मैं कपड़े कुपड़े खोलनी हाँ तो कपड़े खिलारने हाँ सामने। ये बाहर वाला पोर्शन भी साडा वे। इस तो फिर सारा साफ करना पैंदा है। अगर साफ ना करिए ना फिर अच्छा नहीं लगता, फिर बहुत ही बेतरतीब लगता वे। बहरहाल हुण असीं कटिंग कर रहे हैं तो सुबह धुप सी असीं थोड़ी कटिंग की, लेकिन एवें कि धुप खत्म होने की वजह दे नाल ठंड हो जाती है तो इस तो काम करना ज़रा मुश्किल हो जाता वे। तो असीं पूरी कंप्लीट कर लांगे ना कटिंग, फिर तुहानूं मैं दिखावांगी। चलो बई हुण खासी ठंड लगन लग गई, मेरे हाथ ठर गए ने, बिल्कुल ठंडे हो गए ने। तो मैं अंदर चल के चाह बनानी है एक कप। तो बड़ी शदीद तलब भी हो रही सी, पर मैं क्या कि मैं नागा ना करा। तो ये बदल आ गए काले बदल, होए 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 काले काले बादल जब भी आएंगे वो दिन प्यारे प्यारे याद आएंगे। तो काले काले बदल आ गए ने ते नाल ही सानू प्यारे प्यारे दिन भी याद आ गए ने। असी अंदर चलने क्योंकि हुण मैनू बड़ी सर्दी लगन लग गई है। एक कप चाह पीवांगे तो फिर असी कुछ होर काम करांगे। तौबा तौबा तौबा, ला माफ़ी। इन्नी ठंडक के बाहर बहुत ठंडक है। शायद तुहानूं हवा का शोर भी आया हुआ, लेकिन अज हवा खासी घट है। मैं हांडी रख के गई सा, शूशू 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 करती पई है। तो हुण मैं जल्दी ना चाह का एक कप बनावां क्योंकि मैनूं बड़ी
ठंड लगती पई है। तो चलो जी असीं हुण चाह बनाने। दुपट्टा मेरा हवा दे नाल ना बड़ा बेतरतीब हो गया है, लेकिन कोई गल नहीं, सब चलता है सब चलता है भाई, सब चलता है। ओए तो टप्पियां के हवाले नाल गल हो रही सी मैनू, मैं तुहानू जिहड़ा किया कि मेरी दोस्त जमीला मेरी कज़न भी सी और असीं टप्पे गानियां होनियां सा। यकीन मन्नो वो कैसा दौर सी कि महल्ले च शादी दा सुन के कुड़ियां खुश हो जांदियां सन कि बई हुण असीं गाने गाने ने, हुण असीं टप्पे गाने ने। जिवें कोई शादी अनाउंस होंदी सी कुड़ियां बस सब तो ज़्यादा कुड़ियां खुश होंदियां सन कि बई तरीक रखी गई है, चलो बई हुण टप्पियां दी कर लवो, तो असीं वह टप्पे गाने हुंदे सा। ते बड़ा ही उस चंगा दौर सी। पर हुण मैं देखदी हाँ कोई भी शादी आवे वो बस कुड़ियां डैक ला के ना टिड़न 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 टिड़न, तुम गाओ तुम गाओ तुम गाओ तुम करो, बस ऐसा करन लग पैंदियां ने। वो ना कोई उन्होंने टप्पा आंदा वे, ना कोई उन्होंने कोई ढोलकी मारनी आंदी। हर बंदा जड़ा ना बस डैक का बनया होया कि डैक जड़ा वे म्यूजिक ला लो तो बस वो कुछ किसी ने डांस वांस करना है, प्रैक्टिस करनी है कर लो। उस तरह नहीं, उस जमाने च लुड्डी पैंदी सी, ढोलकी वजदी सी। ओए होए किड्डा सोहना किड्डा सोहना रंग आया, हले तो आना वे दा रंग। उस जमाने विच दुध कढ़ लवां, उस जमाने विच इस तरह हुंदा सी कि इन्नी सोहनी ढोलकी बजानी, ढोलकी बजा के टप्पे गाने ते टप्पे गा के ते नाल जड़ा ना फिर वो हुंदा सी लुड्डी लुड्डी पाने हुंदे सी। इन्नी प्यारी लुड्डी पानी कुड़ियां ने कि मैं गल ही छड्ड दो। ते लुड्डी पानी गिद्धा हुंदा सी, इस तरह ये चीज़ां करके शादी च खुशी का इजहार हुंदा सी। हुण जेह्ड़ा भी बहुत तरीके बदल गए ने, बहुत ज़्यादा जेह्ड़ा ना बदल गया वे। तो चलो मैनू अज टप्पियां दे हवाले नाल गल हो रही है तो उन्हां हवालियां नाल गल हो रही है। तो मैं थोड़ा जिहा ना अजकल थक भी ज़्यादा रही हूँ। देखो कपड़े मैं धो के पाए रखे ने, हुण मैं बाहर पाने ने। जिवें ही कि कहंदे ने धुप्प निकलेगी ना 6 बजे तो बाद, तो 6 तो बज गए ने खैर, लेकिन आवे कि हले धुप्प निकली तो नहीं है। पेशन गोई तो आई सी कि 6 बजे तो बाद धुप्प हैगी। मैं तुहानूं टाइम दिखानी है, 6 बज चुके हैं, 6 तो पूरे बज गए ने। मैं तुहानूं दस रही सी कि असीं जिहड़े टप्पे गाने सा उहदे विच जिहड़ा एक हुंदा सी ना रुखसती दा गीत, वो बड़ा चंगा हुंदा सी, वो बहुत अच्छा लगदा सी। जदों आखिरी सारे टप्पे गा लेने, सब कुछ कर लेना, उस तो बाद जिहड़ा हुंदा सी रुखसती दा फिर सब तो अखीर आइटम वही रखिया जांदा सी कि बई हुण महफिल बरखास्त होने वाली है ना, हुण कोई ऐसा गीत गा लवो कि जिहड़ा बाबुल की दुआएं लेती जा, या कोई भी ऐसा गीत जिहड़ा वे गा गू के ना वो चलो जी महफिल नूं बरखास्त किया जाता सी। तो फिर बड़ा एक सैड जिहा मंजर हो जाता हुंदा सी। इस तरह फिर रोज़ाना ढोलकी मारनी, रोज़ाना गलियां ते बैठ जाना, सीधा कुड़ियां, ना कोई फैशन ना कोई कुछ, आराम दे नाल आके बैठ जांदियां सन ते कि कहंदे ने बस गाने गाण लग जांदियां सन। अजकल देखो कोई भी जरा जी कोई तकरीब होंदी है ना तो बच्चियां नूं हुंदा है कि असीं सज संवर जाइए, असीं अच्छा लगदा वे, लेकिन कि कुछ सिंपल जिवें पहले जमाने ते ऐसी कि बई ढोलकी मारन आ जाइयो। जो जिस हालत च होंदी सी यकीन मन्नो, कदी ना किसी ने बाल वाए सन, ना कपड़े बदले सन, ना मूँह ते कोई सुर्खी, ना पाउडर, ना कुछ, बस पहुँचण की फिक्र होंदी सी कि उस घर पहुँच जाइए जिथे असीं जाके महफिल लानी है। तो फिर असीं वो चादर विछ जानी, नीचे दरी विछ जाती होंदी सी और बस ढोलकी आ जानी। एक ढोलकी, एक वट्टा, एक चमचा, यह चीज़ां होंदियां सन। उस तो बाद फिर बस बई कोई मसला नहीं होंदा सी कि सानू बस कि सानू कुछ खाण नूं चाहीदा है, सानू कोई फैशन की चीज़ चाहिए है, असीं कुछ सजना वे, असीं कुछ संवरना वे, कुछ नहीं। तालियां सारियां कुड़ियां ने मारनियां ते सारियां ने आवाज़ कड्ढनी ते टप्पे चलने। ते बहुत उस जमाने के जिहड़े मशहूर गीत होंदे सन वो भी फिर गाए जाते सन। कोई फिल्मी गीत भी गाया जाता सी, कोई बल्ले बल्ले टोर पंजाबण दी, यह तो बड़ा ही मशहूर गाना सी कि बल्ले 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 बई टोर पंजाबण दी, बल्ले बल्ले बई टोर पंजाबण दी, जुत्ती खल दी मरोड़ा नहीं उचलदी,
ਟੋਰ ਪੰਜਾਬਣ ਦੀ ਬੱਲੇ 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 ਵੇ ਜੇ ਤੂੰ ਮੇਰੀ ਟੋਰ ਵੇਖਣੀ ਬੱਲੇ ਬੱਲੇ ਵੇ ਜੇ ਤੂੰ ਮੇਰੀ ਟੋਰ ਵੇਖਣੀ ਮੈਨੂੰ ਚਾਂਦੀ ਦੀਆਂ ਝਾਂਜਰਾਂ ਪਵਾ ਦੇ ਜੇ ਤੂੰ ਮੇਰੀ ਟੋਰ ਵੇਖਣੀ। ਇਹ ਗਾਣਾ ਵੀ ਸ਼ਾਦੀਆਂ ਤੇ ਇੰਨਾ ਮਸ਼ਹੂਰ, ਵੈਸੇ ਵੀ ਲੋਕ ਬੜੇ ਸ਼ੌਕ ਨਾਲ ਸੁਣਦੇ ਸਨ, ਲੇਕਿਨ ਸ਼ਾਦੀਆਂ ਦੇ ਆਈਟਮ ਸੌਂਗ ਦੇ ਤੌਰ ਤੇ ਬੜਾ ਵੀ ਮਸ਼ਹੂਰ ਹੈ ਗਾਣਾ ਹੁੰਦਾ ਸੀ ਕਿ ਜ਼ਰੂਰ ਗਾਇਆ ਜਾਂਦਾ ਸੀ। ਸ਼ਾਦੀਆਂ ਦੇ ਜਦੋਂ ਹੁੰਦਾ ਸੀ ਇਹ ਜ਼ਰੂਰ ਗਾਣਾ ਗਾਇਆ ਜਾਂਦਾ ਸੀ। ਇੱਕ ਦਿਨ ਨਾ ਅਸੀਂ ਪੂਰਾ, ਹੁਣ ਮੈਂ ਜਰਾ ਥੋੜਾ ਫਾਰਗ ਹੋ ਜਾਵਾਂ ਆਪਣੇ ਉਸ ਤੋਂ, ਫਿਰ ਪੂਰਾ ਇੱਕ ਅਸੀਂ ਉਸ 'ਤੇ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਸ਼ਾਦੀ ਦੀ ਤਰੀਕ ਹੁੰਦੀ ਸੀ ਔਰ ਕਿਸ ਤਰ੍ਹਾਂ ਮੁਹੱਲੇਦਾਰ ਤਿਆਰੀਆਂ ਸ਼ੁਰੂ ਕਰ ਦਿੰਦੇ ਸਨ। ਮੈਂ ਪਹਿਲੇ ਵੀ ਕਈ ਦਫਾ ਇਹ ਜ਼ਿਕਰ ਕਰ ਚੁੱਕੀ ਹਾਂ, ਲੇਕਿਨ ਮੈਨੂੰ ਚੰਗਾ ਲੱਗਦਾ ਵੇ, ਮੈਨੂੰ ਉਹ ਜ਼ਮਾਨੇ ਅੱਛੇ ਲੱਗਦੇ ਨੇ, ਉਹਨਾਂ ਦਾ ਜ਼ਿਕਰ ਕਰਨਾ ਅੱਛਾ ਲੱਗਦਾ ਵੀ ਕਿ ਅਸੀਂ ਫਿਰ ਉਹ ਜ਼ਿਕਰ ਕਰਾਂਗੇ ਕਿ ਕਿਸ ਤਰ੍ਹਾਂ ਮੁਹੱਲੇ 'ਚ ਤਿਆਰੀ ਹੋ ਜਾਂਦੀ ਸੀ, ਕਿਸ ਤਰ੍ਹਾਂ ਖੁਸ਼ੀ ਦੀ ਲਹਿਰ ਦੌੜ ਜਾਂਦੀ ਸੀ ਸਾਰਿਆਂ 'ਚ, ਕੀ ਆਪਣੇ ਕੀ ਪਰਾਏ, ਕਿ ਮਤਲਬ ਜਿਹੜੇ ਰਹਿੰਦੇ ਸਨ ਤੁਹਾਡੇ ਪੜੋਸੀ, ਉਹ ਬਸ ਇਸ ਤਰ੍ਹਾਂ ਤਿਆਰੀ ਸ਼ੁਰੂ ਕਰ ਦਿੰਦੇ ਸਨ। ਕਿਸੇ ਨੂੰ ਕਾਰਡ ਦਾ ਇੰਤਜ਼ਾਰ ਨਹੀਂ ਹੁੰਦਾ ਸੀ ਕਿ ਸਾਨੂੰ ਕੋਈ ਕਾਰਡ ਦੇਗਾ, ਸਾਨੂੰ ਕੋਈ ਸੱਦਾ ਆਏਗਾ ਤਾਂ ਅਸੀਂ ਜਾਣਾ। ਹਰ ਬੰਦਾ ਆਪਣੀ ਤਿਆਰੀ ਸ਼ੁਰੂ ਕਰ ਦਿੰਦਾ ਸੀ ਵੀ ਤਰੀਕ ਰੱਖੀ ਗਈ ਹੈ, ਚਲੋ ਵੀ ਤਿਆਰੀ ਸ਼ੁਰੂ ਕਰੋ। ਘਰ ਵਾਲਿਆਂ ਦੇ ਨਾਲ ਵੀ ਆ ਕੇ ਪੁੱਛਣਾ, ਮਹੱਲੇ ਦੀਆਂ ਔਰਤਾਂ ਨੇ ਕਿ ਦੱਸੋ ਵੀ ਸਾਡੇ ਜ਼ਿੰਮੇ ਕੋਈ ਕੰਮ ਹੈ ਜਿਹੜਾ ਸਾਨੂੰ ਦੱਸੋ ਕਰੋ, ਤੇ ਮਰਦਾਂ ਨੇ ਮਰਦਾਂ ਕੋਲੋਂ ਪੁੱਛਣਾ, ਔਰਤਾਂ ਨੇ ਔਰਤਾਂ ਕੋਲੋਂ ਪੁੱਛਣਾ, ਸਾਰੇ ਰਲ ਕੇ ਉਸ ਸ਼ਾਦੀ ਦੀ ਤਿਆਰੀ ਕਰਦੇ ਹੁੰਦੇ ਸਨ। ਔਰ ਸਪੈਸ਼ਲੀ ਅਗਰ ਬੱਚੀ ਦੀ ਸ਼ਾਦੀ ਹੁੰਦੀ ਸੀ, ਬਸ ਵही ਫਿਰ ਕਹਿਣਾ ਵੀ ਧੀ ਦੀ ਸ਼ਾਦੀ ਹੈ, ਸਾਰੇ ਇਹਦੇ 'ਚ ਹਿੱਸਾ ਪਾਓ ਕਿ ਧੀ ਰੁਖਸਤ ਹੋ ਰਹੀ, ਸਾਰਿਆਂ ਦੀ ਧੀਆਂ ਸਾਂਝੀਆਂ ਹੁੰਦੀਆਂ ਨੇ, ਉਹ ਫਿਰ ਬਸ ਸਭ ਨੇ ਉਹਦੇ 'ਚ ਹਿੱਸਾ ਪਾਉਣਾ ਵੇ ਕਿ ਹਰ ਬੰਦਾ ਵੱਧ ਕੇ ਕਹਿੰਦਾ ਸੀ ਵੀ ਸਾਨੂੰ ਕੰਮ ਦੱਸੋ, ਸਾਡੇ ਲੈ ਕੋਈ ਕੰਮ ਹੈ ਤਾਂ ਉਹ ਦੱਸ ਦਵੋ ਸਾਨੂੰ। ਅਤੇ ਉਹ ਮੇਰੀ ਵੀ ਜਦੋਂ ਸ਼ਾਦੀ ਹੋਈ, ਸਾਡੇ ਪੜੋਸੀਆਂ ਨੇ ਮੇਰੇ ਕਿਸੇ ਨੂੰ ਮੈਂ ਚਾਚੀ ਕਹਿੰਦੀ ਸਾਂ, ਕਿਸੇ ਨੂੰ ਮਾਸੀ, ਕੋਈ ਖਾਲਾ, ਕੋਈ ਜੋ ਲਫ਼ਜ਼ ਵੀ ਅਸੀਂ ਕਹਿੰਦੇ ਸਾਂ, ਉਹ ਸਾਰਿਆਂ ਨੇ ਮਿਲ ਕੇ, ਕਿਸੇ ਨੇ ਮੇਰੇ ਦੁਪੱਟੇ ਦੇ, ਸਾਡੇ ਸਾਹਮਣੇ ਰਹਿੰਦੇ ਸਨ ਬਿਲਕੁਲ ਸਾਡੇ ਪੜੋਸੀ, ਉਹਨਾਂ ਨੇ ਮੇਰੇ ਦੁਪੱਟੇ 'ਤੇ ਬੇਲਾਂ ਟਾਂਕੀਆਂ, ਬੇਲਾਂ ਲਾਉਂਦੇ ਸਨ ਨਾ ਦੁਲਹਨ ਦੇ ਗੋਟਾ 'ਤੇ, ਇਸ ਤਰ੍ਹਾਂ ਛੋਟੀ ਛੋਟੀ ਵੇਲਾਂ ਮਿਲਦੀਆਂ ਸਨ। ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਦੇ ਦੇਵੋ, ਮੈਂ ਵੇਲਾਂ ਤੁਹਾਡੀਆਂ ਲਾ ਦੇਵਾਂਗੀ। ਉਹ ਲਾਏ ਕਿ ਮੇਰੀ ਸ਼ਾਦੀ ਦਾ ਜੋੜਾ ਜਿਹੜਾ ਵੀ ਮੇਰੇ ਨਾਲ ਦੀ ਸਾਡੇ ਚਾਚੀ, ਉਹਨੂੰ ਅਸੀਂ ਚੱਚੀ ਕਹਿੰਦੇ ਹੁੰਦੇ ਸਾਂ, ਉਰਦੂ ਸਪੀਕਿੰਗ ਸਨ ਉਹ, ਤਾਂ ਚੱਚੀ ਕਹਿੰਦੇ ਹੁੰਦੇ ਸਨ, ਉਰਦੂ ਬੋਲਦੇ ਹੁੰਦੇ ਸਨ ਉਹ। ਚੱਚੀ ਨੇ ਕਿਹਾ ਕਿ ਕਿਉਂਕਿ ਇਹ ਗਰਾਰਾ ਜਿਹੜਾ ਵੀ ਉਰਦੂ ਸਪੀਕਿੰਗ ਲੋਕਾਂ ਦਾ ਡਰੈਸ ਹੈ ਨਾ ਖਾਸ, ਅਤੇ ਉਹ ਫਿਰ ਉਹਨਾਂ ਤੋਂ ਹੀ ਫਿਰ ਅੱਗੇ ਹੁਣ ਤਾਂ ਬਹੁਤ ਫੈਸ਼ਨ ਵਿੱਚ ਆ ਗਿਆ ਵੇ, ਉਹਦੀ ਕਟਿੰਗ ਵੀ ਜ਼ਰਾ ਰੇਪ ਕੱਪੜਾ ਕੱਟ ਕੇ ਫਿਰ ਉਹ ਜੋੜਿਆ ਜਾਂਦਾ ਵੇ, ਔਰ ਫਿਰ ਉਹ ਗੋਡੇ 'ਤੇ ਚੋਣ ਪੈਂਦੀ ਹੈ। ਉਹ ਬੜਾ ਸਪੈਸ਼ਲ ਹੁੰਦਾ ਸੀ। ਹੁਣ ਤਾਂ ਟੇਲਰ ਹਰ ਕਿਸਮ ਦੇ ਆ ਗਏ ਨੇ, ਟੇਲਰ ਤੇ ਉਹ ਫਿਰ ਸੀ ਦਿੰਦੇ ਨੇ। ਉਸ ਜ਼ਮਾਨੇ 'ਚ ਔਰਤਾਂ ਬੜੀ ਮਹਾਰਤ ਨਾਲ ਘਰ ਸੀਂਦੀਆਂ ਹੁੰਦੀਆਂ ਸਨ। ਅਤੇ ਉਹ ਫਿਰ ਚੱਚੀ ਨੇ ਆਪਣੀ ਖਿਦਮਾਤ ਪੇਸ਼ ਕੀਤੀਆਂ ਕਿ ਮੈਨੂੰ ਦੇ ਦੇਵੋ ਤੁਸੀਂ ਜੋੜਾ ਲੈ ਕੇ ਜਿਹੜਾ, ਅਤੇ ਮੈਂ ਸੀ ਕੇ ਦੇਵਾਂਗੀ। ਉਹ ਫਿਰ ਜੋੜਾ ਉਹਨਾਂ ਨੂੰ ਲੈ ਕੇ ਦਿੱਤਾ ਗਿਆ, ਉਹਨਾਂ ਨੇ ਕਟਿੰਗ ਕਰਕੇ ਅਤੇ ਉਹਦੇ ਨੂੰ ਫਿਰ ਇਸ ਤਰ੍ਹਾਂ ਸਿਲਾਈਆਂ ਲਾ ਦਿੱਤੀਆਂ ਕੱਚੀਆਂ ਸਮਝੋ। ਫਿਰ ਅਸੀਂ ਉਹਨੂੰ ਕੰਮ ਕਰਨ ਵਾਸਤੇ ਦੇ ਕੇ ਆ ਗਏ ਉੱਥੇ ਗਰਾਰੇ 'ਤੇ ਕੰਮ, ਅਤੇ ਨਾਲ ਦੁਪੱਟਾ ਕਮੀਜ਼ ਪਲੇਨ। ਉਹ ਫਿਰ ਜਦੋਂ ਬਣ ਕੇ ਆ ਗਿਆ, ਚਾਚੀ ਨੇ ਫਿਰ ਸੀਤਾ, ਫਿਰ ਗੋਡਿਆਂ ਦੇ ਉੱਪਰ ਐਡੀ ਚੌੜੀ ਲੈਸ ਲੱਗੀ, ਇੰਨਾ ਖੂਬਸੂਰਤ ਮੇਰਾ ਸੂਟ ਉੱਤੇ ਇੱਥੇ ਕਿਰਨ ਲੱਗਦੀ ਸੀ, ਛੋਟੀ ਛੋਟੀ ਕਿਰਨ ਲੱਗੀ। ਮੈਂ ਆਪਣੀ ਸ਼ਾਦੀ ਦੀ ਤਸਵੀਰ ਜਿਹੜੀ ਨਾ ਕਿਸੇ ਤੁਹਾਡਾ ਇੱਕ ਦਿਨ ਕਿਸੇ ਜਗ੍ਹਾ ਕਿਸੇ ਥੰਬਨੇਲ 'ਤੇ ਸ਼ੇਅਰ ਕਰ ਦੇਵਾਂਗੀ ਕਿ ਉਹ ਕਿੰਨਾ ਪਿਆਰੇ ਉਹ ਕਿਰਨ ਲੱਗ ਕੇ ਸਾਦੀਆਂ ਜਿਹੀਆਂ ਦੁਲਹਨਾਂ ਹੁੰਦੀਆਂ ਸਨ, ਇੰਨੀਆਂ ਸਾਦੀਆਂ ਕਿ ਕੋਈ ਪਾਰਲਰ ਦਾ ਪਤਾ ਹੀ ਨਹੀਂ ਸੀ ਕਿ ਉਸ ਜ਼ਮਾਨੇ 'ਚ ਪਾਰਲਰ ਕੀ, ਅਸੀਂ ਕਦੀ ਲਫ਼ਜ਼ ਨਹੀਂ ਸੁਣਿਆ ਸੀ ਪਾਰਲਰ। ਪਾਰਲਰ ਕਿਸ ਚੀਜ਼ ਨੂੰ ਕਹਿੰਦੇ, ਯਕੀਨ ਮੰਨੋ ਮੈਂ ਕੋਈ ਗਲਤ ਬਿਆਨੀ ਨਹੀਂ ਕਰ ਰਹੀ ਹਾਂ, ਪਤਾ ਹੀ ਨਹੀਂ ਸੀ। ਘਰ 'ਚ ਸਹੇਲੀਆਂ ਤਿਆਰ ਕਰ ਦਿੰਦੀਆਂ ਹੁੰਦੀਆਂ ਸਾਰੀਆਂ ਭੈਣਾਂ ਜਾਂ ਸਹੇਲੀਆਂ, ਬਸ ਉਹ ਸੁਰਖੀ ਲਾ ਦੇਣੀ ਥੋੜ੍ਹੀ ਜਿਹੀ, ਥੋੜ੍ਹਾ ਜਿਹਾ ਪਾਊਡਰ ਲਾ ਦੇਣਾ ਅਤੇ ਕੱਜਲ ਪਾ ਦੇਣਾ ਅੱਖਾਂ 'ਚ ਸੁਰਮਾ, ਅਤੇ ਦੁਲਹਨ ਟਿੱਕਾ ਲਾ ਲੈਣਾ ਅਤੇ ਦੁਲਹਨ ਤਿਆਰ ਹੋ ਜਾਂਦੀ ਸੀ। ਬਸ ਇਹੀ ਹੁੰਦਾ ਸੀ, ਘਰ 'ਚ ਕੁੜੀਆਂ ਹੀ ਤਿਆਰ ਕਰ ਦਿੰਦੀਆਂ ਸੀ। ਮੈਨੂੰ ਵੀ ਮੇਰੀ ਫੁੱਫੋ ਦੀ ਬੇਟੀਆਂ ਨੇ ਔਰ ਸਹੇਲੀਆਂ ਜਿਹੜੀਆਂ ਸੀ ਉਹਨਾਂ ਨੇ ਤਿਆਰ ਕੀਤਾ। ਅਤੇ ਬਸ ਜ਼ਿੰਦਗੀ 'ਚ ਸ਼ਾਇਦ ਪਹਿਲੀ ਦਫਾ ਉਸ ਦਿਨ ਇਸ ਤਰ੍ਹਾਂ ਹੋਇਆ ਸੀ ਕਿ ਮੇਕਅਪ ਦੇ ਨਾਂ 'ਤੇ ਕੁਛ ਐਸਾ ਗੱਲਾਂ 'ਤੇ ਕੁਛ ਲੱਗਿਆ ਸੀ ਗੁਲਾਬੀ, ਇਸ ਤਰ੍ਹਾਂ, ਵਰਨਾ ਕਦੀ ਅਸੀਂ ਲਾਇਆ ਹੀ ਨਹੀਂ ਸੀ ਕੋਈ ਐਸੀ ਚੀਜ਼ ਕਿ ਸਾਨੂੰ ਪਤਾ ਹੀ ਨਹੀਂ ਸੀ ਕਿ ਕੀ ਚੀਜ਼ਾਂ ਹੁੰਦੀਆਂ ਨੇ। ਅਤੇ ਮੇਰੀ ਕਜ਼ਨ ਰਹਿੰਦੀਆਂ ਹੁੰਦੀਆਂ ਸਨ ਸ਼ਹਿਰ ਸਦਰ ਕਰਾਚੀ, ਉਹਨਾਂ ਨੂੰ ਥੋੜ੍ਹਾ ਜਿਹਾ ਪਤਾ ਸੀ ਔਰ ਥੋੜ੍ਹਾ ਸਾਡੇ ਨਾਲੋਂ ਜ਼ਿਆਦਾ ਖੁਸ਼ਹਾਲ ਸਨ। ਅਤੇ ਉਹਨਾਂ ਨੂੰ ਕੁਛ ਚੀਜ਼ਾਂ ਹੁੰਦੀਆਂ ਸਨ ਅੱਛੀਆਂ ਖਾਸੀਆਂ, ਉਹ ਲੋਕ ਮੇਕਅਪ ਦਾ ਜਾਣਦੇ ਸਨ, ਸਾਨੂੰ ਬਿਲਕੁਲ ਨਹੀਂ ਪਤਾ ਸੀ। ਅਤੇ ਉਹਨਾਂ ਨੇ ਫਿਰ ਆ ਕੇ ਮੈਨੂੰ ਤਿਆਰ ਕੀਤਾ, ਆਪਣਾ ਸਮਾਨ ਲੈ ਆਈਆਂ, ਕੁਛ ਪਾਊਡਰ ਸ਼ੋਡਰ ਮੇਰੇ ਮੂੰਹ 'ਤੇ ਲਾ ਦਿੱਤਾ,
ਤੇ ਬਸ ਜੀ ਉਹ ਲਾ ਦਿੱਤਾ ਅੱਖਾਂ ਦੇ ਸੁਰਮਾ ਤੇ ਇਹ ਚੀਜ਼ਾਂ ਸੁਰਖੀ ਲਾ ਦਿੱਤੀ। ਮੇਰਾ ਆਪਣਾ ਕੁਛ ਵੀ ਨਹੀਂ ਸੀ, ਉਹਨਾਂ ਨੇ ਆਪਣੇ ਸਮਾਨ ਦੇ ਨਾਲ ਤਿਆਰ ਕਰ ਦਿੱਤਾ। ਤੇ ਕਿੰਨੇ ਚੰਗੇ ਉਹ ਜ਼ਮਾਨੇ ਸਨ ਕਿ ਜਦੋਂ ਬੱਚੀਆਂ ਘਰਾਂ ਵਿੱਚ ਹੀ ਤਿਆਰ ਹੋ ਜਾਂਦੀਆਂ ਸਨ, ਘਰਾਂ 'ਚ ਹੀ ਸ਼ਾਦੀਆਂ ਹੋ ਜਾਂਦੀਆਂ ਸਨ, ਸਾਰੇ ਮੁਹੱਲੇਦਾਰ ਹਿੱਸਾ ਲੈਂਦੇ ਸਨ ਉਹਦੇ ਵਿੱਚ, ਤੇ ਸਾਰੇ ਰਲ ਮਿਲ ਕੇ ਕੰਮ ਕਰ ਲੈਂਦੇ ਸਨ। ਘਰ ਵਾਲੇ ਨੂੰ ਪਤਾ ਹੀ ਨਹੀਂ ਹੁੰਦਾ ਸੀ, ਸਾਰੇ ਕੰਮ ਵੰਡੇ ਜਾਂਦੇ ਸਨ। ਤੇ ਅੱਜ ਤੇ ਬਸ ਹੁੰਦਾ ਵੀ ਕਿ ਸਾਨੂੰ ਕਾਰਡ ਭੇਜਣਗੇ ਤਾਂ ਅਸੀਂ ਜਾਵਾਂਗੇ, ਤਾਂ ਨਹੀਂ ਸਾਨੂੰ ਕਿਹੜਾ ਕਿਸੇ ਨੇ ਬੁਲਾਇਆ ਵੇ, ਸਾਨੂੰ ਕਿਹੜਾ ਕਿਸੇ ਨੇ ਦੱਸਿਆ ਵੀ ਕਿ ਅਸੀਂ ਐਵੇਂ ਦੌੜੇ ਜਾਈਏ। ਅਸੀਂ ਕਿਉਂ ਜਾਈਏ ਬਈ, ਜਦ ਤੱਕ ਸਾਨੂੰ ਕਹਿਣਗੇ ਨਹੀਂ। ਅਸੀਂ ਅੱਜ ਕੱਲ੍ਹ ਤੇ ਇਸ ਕਿਸਮ ਦੀਆਂ ਗੱਲਾਂ ਸੁਣਨੀਆਂ ਕਿ ਵੀ ਅਸੀਂ ਕਿਉਂ ਜਾਈਏ, ਜੇ ਸਾਨੂੰ ਬੁਲਾਉਣਗੇ ਤਾਂ ਚਲੇ ਜਾਵਾਂਗੇ। ਸਾਨੂੰ ਉਸ ਵਕਤ ਇਸ ਤਰ੍ਹਾਂ ਨਹੀਂ ਸੀ ਗੱਲ, ਉਦੋਂ ਇਸ ਤਰ੍ਹਾਂ ਸੀ ਕਿ ਬਿਲਕੁਲ ਇਸ ਤਰ੍ਹਾਂ ਭੈਣਾਂ ਭਰਾਵਾਂ ਦੀ ਤਰ੍ਹਾਂ ਸਾਰੇ ਭੈਣਾਂ ਭਰਾ ਤਾਂ ਕਰਦੇ ਹੀ ਸਨ, ਲੇਕਿਨ ਮੁਹੱਲੇਦਾਰ ਵੀ ਜਿਹੜੇ ਸਨ ਉਹ ਸਾਰੇ, ਮੈਂ ਦੱਸਿਆ ਨਾ, ਚਾਚੀ ਨੇ ਮੇਰਾ ਸੂਟ ਸੀ ਦਿੱਤਾ, ਕਿਸੇ ਨੇ ਲੈਸਾਂ ਲਾ ਦਿੱਤੀਆਂ, ਫਿਰ ਜੋੜੇ ਟੰਗ ਕੇ ਜਾਂਦੇ ਸਨ ਦੁਲਹਨ ਦੇ। ਜੋੜੇ ਜਿਹੜੇ ਹੁੰਦੇ ਸਨ ਇਸ ਤਰ੍ਹਾਂ ਟਾਂਕੇ ਲਾ ਕੇ ਨਾ, ਦੁਪੱਟਾ ਰੱਖ ਕੇ, ਕਮੀਜ਼ ਰੱਖ ਕੇ, ਕਿਸੇ ਦਾ ਵੀ ਸ਼ੇਪ ਬਣਾ ਕੇ ਗਲੇ ਦੁਪੱਟੇ ਦੀ ਸੋਹਣੀ ਜਿਹੀ ਤੇ ਲੈਸ ਲੱਗੀ ਹੁੰਦੀ ਸੀ ਨਾ ਦੁਪੱਟੇ ਦੇ, ਉਹ ਸੂਟ ਨੂੰ ਸਿੱਧਾ ਸਾਰਾ ਚਕੋਰ ਠੱਪ ਕੇ ਨਾ ਤੇ ਉੱਤੇ ਵੀ ਐਸਾ ਰੱਖ ਕੇ ਤੇ ਗਲਾ ਤੇ ਫਿਰ ਟਾਂਕੇ ਲਾ ਲਏ ਜਾਂਦੇ ਸਨ। ਉੱਤੇ ਦੁਪੱਟਾ ਇਸ ਤਰ੍ਹਾਂ ਵੀ ਸ਼ੇਪ 'ਚ, ਕਿਸੇ ਦਾ ਦੁਪੱਟਾ ਕਿਸੇ ਤਰੀਕੇ ਨਾਲ, ਕਿਸੇ ਦਾ ਫੁੱਲ ਬਣਦਾ ਸੀ ਇੱਕ ਦੁਪੱਟੇ ਨੂੰ ਸੂਈ ਦੇ ਨਾਲ ਕਰਕੇ ਨਾ ਐਸਾ ਪਰੋ ਕੇ, ਤੇ ਉਹ ਲੈਸ ਲੱਗੀ ਸੀ ਵਿੱਚ ਇੱਕ ਫੁੱਲ ਬਣਾ ਕੇ ਨਾ, ਉਹ ਫਿਰ ਸੂਟ ਦੇ ਵਿੱਚ ਟੰਗ ਦਿੱਤਾ ਜਾਂਦਾ ਸੀ। ਉਹ ਫਿਰ ਸੂਟ ਇਸ ਤਰ੍ਹਾਂ ਟੰਗ ਕੇ ਫਿਰ ਰੱਖੇ ਜਾਂਦੇ ਸਨ ਟਰੰਕ ਵਿੱਚ। ਟਰੰਕ ਹੁੰਦੇ ਸਨ ਉਦੋਂ, ਬੈਗ ਸੈਮਸੋਨਾਈਟ ਬੈਗ ਨਹੀਂ ਹੁੰਦੇ ਸਨ ਬਈ, ਉਦੋਂ ਵਿੱਚ ਫਿਰ ਉਹ ਰੱਖ ਦਿੱਤੇ ਜਾਂਦੇ ਸਨ ਸੂਟ। ਤੇ ਉਹ ਫਿਰ ਸੋਹਣੇ ਸੋਹਣੇ ਟਾਂਕਣੇ ਕਿ ਵੀ ਅਗਲਿਆਂ ਨੇ ਦੇਖਣੇ ਨੇ, ਵੀ ਉਹ ਦਿਖਾਏ ਜਾਂਦੇ ਸਨ। ਜਦੋਂ ਦੁਲਹਨ ਜਾਂਦੀ ਸੀ ਵੀ ਸਾਰੇ ਉਹ ਆਪਣੇ ਖਾਨਦਾਨ ਨੂੰ ਦਿਖਾਉਂਦੇ ਸਨ ਵੀ ਇਹ ਵਹੁਟੀ ਦੇ ਸੂਟ ਆਏ ਨੇ। ਅੱਜ ਕੱਲ੍ਹ ਤਾਂ ਕੋਈ ਐਸਾ ਹੈ ਹੀ ਨਹੀਂ ਕਿ ਦੁਲਹਨਾਂ ਕੀ ਲੈ ਕੇ ਆਈਆਂ ਨੇ ਕੀ ਨਹੀਂ, ਨਾ ਕੋਈ ਦੇਖਦਾ ਵੇ ਨਾ ਕੋਈ ਪੁੱਛਦਾ ਵੇ। ਉਸ ਜ਼ਮਾਨੇ 'ਚ ਵਹੁਟੀ ਆਉਂਦੀ ਸੀ, ਸਾਰੇ ਤੋਂ ਬਹੁਤੀ ਫਿਕਰ ਉਹਦੇ ਸਮਾਨ ਦੀ ਪੈ ਜਾਂਦੀ ਸੀ ਮਹੱਲੇ ਵਾਲਿਆਂ ਨੂੰ ਕਿ ਬਈ ਕਿ ਲੈ ਕੇ ਕੀ ਆਈਏ, ਛੇਤੀ ਸਾਨੂੰ ਦਿਖਾ ਦਿਓ, ਨਹੀਂ ਤੇ ਅਸੀਂ ਕੋਈ ਸ਼ਹੀਦ ਹੋ ਜਾਣਾ ਜੇ ਛੇਤੀ ਦੁਲਹਨ ਦਾ ਸਮਾਨ ਨਾ ਦਿਖਾਇਆ। ਤੇ ਉਹ ਫਿਰ ਦੁਲਹਨ ਵਿਚਾਰੀ ਲਿਆ ਕੇ ਉਹਨੂੰ ਬਿਠਾ ਦਿੰਦੇ ਸਨ ਤੇ ਨਾਲ ਹੀ ਉਹਦਾ ਸਮਾਨ ਖਿਲਰ ਜਾਂਦਾ ਸੀ ਵਿਹੜੇ 'ਚ ਕਿ ਲਓ ਵੀ ਦੇਖ ਲਵੋ ਤੁਸੀਂ, ਤੁਹਾਨੂੰ ਸਕੂਨ ਆ ਜਾਏ, ਤੂੰ ਲੰਘ ਜਾ, ਸਾਡੀ ਖੈਰ ਏ। ਉਹ ਫਿਰ ਦੁਲਹਨ ਵਿਚਾਰੀ ਅੰਦਰ ਬੈਠੀ ਹੁੰਦੀ ਸੀ, ਕਿਤੇ ਲਿਆ ਕੇ ਉਹਨੂੰ ਬਿਠਾ ਦਿੰਦੇ ਸਨ ਕਿਸੇ ਹੁਜਰੇ ਵਿੱਚ, ਤੇ ਬਾਹਰ ਉਹਦਾ ਸਮਾਨ ਖਿਲਰ ਜਾਂਦਾ ਸੀ। ਐਸੀਆਂ ਚੀਜ਼ਾਂ ਹੁੰਦੀਆਂ ਸਨ, ਲੇਕਿਨ ਪਰ ਬੜੇ ਚੰਗੇ ਜ਼ਮਾਨੇ ਸਨ। ਉਹ ਜ਼ਮਾਨੇ ਹੁਣ ਆਣੇ ਨਹੀਂ ਨੇ, ਉਹ ਜ਼ਮਾਨਿਆਂ ਨੂੰ ਬਸ ਅਸੀਂ ਯਾਦ ਹੀ ਕਰਨਾ ਵੇ। ਤੇ ਬਸ ਉਹ ਹੁਣ ਇਹੀ ਚੀਜ਼ਾਂ ਜਿਹੜੀਆਂ ਜ਼ਿੰਦਗੀ ਦੇ ਨਾਲ ਨਾਲ ਚੱਲਦੀਆਂ ਨੇ। ਮੈਂ ਇਨਸ਼ਾਅੱਲਾ ਇਹ ਮੈਂ ਜਦ ਥੋੜ੍ਹਾ ਜਿਹਾ ਇਸ ਤਰ੍ਹਾਂ ਕਰ ਲਵਾਂ ਨਾ ਤੇ ਫਿਰ ਲਓ ਵੀ ਮੈਂ ਚਾਹ ਬਣਾ ਕੇ ਰੱਖ ਲਈਏ। ਇੰਨੀ ਹਸੀਨਾ ਆਲਮ ਚਾਹ, ਓਏ ਹੋਏ 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 ਹੋਏ, ਕੱਲਾ ਚਾਹ ਦਾ ਕੱਪ ਨਾ ਹੋਵੇ, ਗੱਪ ਸ਼ਪ ਹੋਵੇ, ਖੱਪ ਨਾ ਹੋਵੇ। ਤੇ ਚਲੋ ਵੀ ਅਸੀਂ ਫਿਰ ਨਾਲ ਨਾਲ ਜਿਹੜਾ ਨਾ, ਕਿਉਂਕਿ ਮੇਰੀ ਹਾਂਡੀ ਵੀ ਜਿਹੜੀ ਹੈ ਨਾ ਸ਼ੂ 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 ਕਰਕੇ ਨਾ ਵਿਚਾਰੀ ਪਰੇਸ਼ਾਨ ਹੋ ਗਈ। ਪਤਾ ਚੱਲੇ ਮੈਂ ਤੁਹਾਡੇ ਨਾਲ ਖਿਤਾਬ ਵਿੱਚ ਮੇਰੀ ਹਾਂਡੀ ਵੀ ਸੜ ਜਾਵੇ। ਤੇ ਫਿਰ ਮੈਂ ਤੁਹਾਡੇ ਨਾਲ ਇਨਸ਼ਾਅੱਲਾ ਗੱਲ ਕਰਾਂਗੀ। ਮੈਂ कैसे ਕਿ ਮੇਰਾ ਵਕਫਾ ਨਾ ਹੋ ਜਾਵੇ, ਨਾਗਾ ਨਾ ਪੈ ਜਾਵੇ ਅੱਜ, ਇਸ ਤੋਂ ਮੈਂ ਤੁਹਾਡੇ ਨਾਲ ਗੱਲ ਕਰ ਲਈ। ਅਸੀਂ ਹੁਣ ਪੀਂਦੇ ਹਾਂ ਚਾਹ। ਤੇ ਫਿਰ ਤੁਸੀਂ ਮੈਨੂੰ ਜ਼ਰੂਰ ਦੱਸਿਓ, ਕਮੈਂਟ ਕਰਕੇ ਜ਼ਰੂਰ ਦੱਸਿਓ। ਸ਼ਮਾ ਚੌਧਰੀ ਮੈਂ ਤੁਹਾਡੇ ਕੋਲ ਮਾਜ਼ਰਤ ਚਾਹੁੰਦੀ ਹਾਂ ਕਿ ਮੈਂ ਤੁਹਾਡਾ ਪੂਰਾ ਕਮੈਂਟ ਤਾਂ ਭੁੱਲ ਗਈ, ਮੇਰੇ ਜ਼ੇਨ 'ਚੋਂ ਕੁਛ ਨਿਕਲ ਗਿਆ, ਮੈਨੂੰ ਮਾफ़ ਕਰ ਦਿਓ, ਮਾफ़ੀ ਚਾਹੁੰਦੀ ਹਾਂ। ਪਰ ਤੁਸੀਂ ਕਮੈਂਟ ਜ਼ਰੂਰ ਕਰਿਓ ਵੀਡੀਓ ਦੇਖ ਕੇ ਕਿ ਤੁਹਾਡੀ ਸ਼ਾਦੀ 'ਤੇ ਕੈਸਾ ਫੈਸ਼ਨ ਸੀ, ਕਿ ਉਦੋਂ ਘਰ ਹੀ ਕੱਪੜੇ ਸਿਲਦੇ ਸਨ ਜਾਂ ਤੁਸੀਂ ਟੇਲਰ ਕੋਲ ਸਵਾਏ ਸਨ ਜਾਂ ਤਿਆਰ ਕਿੱਥੋਂ ਹੋਏ ਸਨ। ਉਹ ਜ਼ਮਾਨਾ ਤੁਹਾਡਾ ਕੈਸਾ ਜ਼ਮਾਨਾ ਸੀ, ਤੁਸੀਂ ਮੇਰੇ ਨਾਲ ਸ਼ੇਅਰ ਕਰਿਓ। ਤੇ ਤੁਸੀਂ ਮੇਰੇ ਨਾਲ ਸ਼ੇਅਰ ਕਰਿਓ ਕਿ ਵੀ ਤੁਹਾਡੇ ਕੀ ਰਸਮੋ ਰਿਵਾਜ ਹੁੰਦੇ ਨੇ। ਤੇ ਆਮਨਾ ਵੀ ਆਪਣਾ ਦੱਸੇਗੀ ਵੀ ਆਮਨਾ ਕਿਹੜੇ ਪਾਰਲਰ ਤੋਂ ਤਿਆਰ ਹੋਈ ਸੀ। ਆਮਨਾ ਤਾਂ ਮੈਨੂੰ ਪੱਕਾ ਪਤਾ ਹੈ ਕਿ ਆਮਨਾ ਪਾਰਲਰ ਤੋਂ ਹੀ ਤਿਆਰ ਹੋਈ ਹੋਣੀ ਹੈ, ਕਿਉਂਕਿ ਆਮਨਾ ਬੱਚੀ ਹੈ ਲਈ ਯੰਗ ਹੈ। ਤੇ ਹੁਣ ਤੇ ਬਹੁਤ ਸਾਰੇ ਪਾਰਲਰ ਤੇ ਬਹੁਤ ਸਾਰੀਆਂ ਚੀਜ਼ਾਂ। ਤੇ ਕਿਹੜੇ ਰੰਗ ਦੇ ਤੁਸੀਂ ਕੱਪੜੇ ਪਾਏ, ਤੇ ਤੁਹਾਡੀ ਸ਼ਾਦੀ ਵਿਆਹ ਦੇ ਕੋਈ ਖਾਸ ਐਸੀ ਰਸਮ ਹੋਵੇ ਜਿਹੜੀ ਤੁਹਾਡੇ ਜ਼ੇਨ 'ਚ ਹੋਵੇ, ਜਿਹੜੀ ਚੀਜ਼ ਮੈਂ ਭੁੱਲੀ ਹੋਵਾਂ, ਤੁਸੀਂ ਮੈਨੂੰ ਯਾਦ ਕਰਾਈਓ। ਤੇ ਸ਼ਬੀਰ ਹੁਸੈਨ ਸਾਹਿਬ ਬਈ ਹੁਣ ਅੱਜ ਦਾ ਮੌਜੂ ਜਿਹੜਾ ਐਸਾ ਹੋਵੇ ਕਿ ਤੁਸੀਂ ਵੀ ਕੋਈ ਗੱਲ ਕੱਢ ਕੇ ਲਿਆਵੋਗੇ ਇਹਦੇ ਵਿੱਚੋਂ ਕੋਈ ਬੜੀ ਸੋਹਣੀ ਸ਼ਾਦੀਆਂ ਦੇ ਹਵਾਲੇ ਨਾਲ, ਤੇ ਫਿਰ ਪਤਾ ਚੱਲੇਗਾ ਤੁਹਾਡੀ ਮਹਾਰਤ ਦਾ ਕਿ ਤੁਸੀਂ ਕਿੰਨੇ ਕੁ ਮਹਾਨ ਹੋ। ਤੇ ਤੁਸੀਂ ਕੋਈ ਆਪਣੀ ਵਾਲਦਾ ਦਾ ਜ਼ਿਕਰ ਕਰ ਸਕਦੇ ਹੋ, ਉਹਨਾਂ ਦੀ ਸ਼ਾਦੀ ਦੇ ਹਵਾਲੇ ਆਪਣੀ ਕਿਸੇ ਅਜ਼ੀਜ਼ ਦੀ ਸ਼ਾਦੀ ਦਾ ਜ਼ਿਕਰ ਕਰ ਸਕਦੇ ਹੋ ਕਿ ਤੁਸੀਂ ਕਿਸੇ ਸ਼ਾਦੀ 'ਚ ਐਸਾ ਹੈਲਪ ਕੀਤੀ ਹੋਵੇ, ਜਾ ਕੇ ਸਾਰਿਆਂ ਨਾਲ ਮਦਦ ਕੀਤੀ ਹੋਵੇ, ਕਿਸੇ ਖਾਣ ਪਕਾਉਣ 'ਚ ਮਦਦ ਕੀਤੀ ਹੋਵੇ। ਉਹ ਲੱਕੜਾਂ ਵੀ ਲੋਕ ਲੈ ਕੇ ਆਉਂਦੇ ਸਨ, ਬਸ ਕਿਸੇ ਡਿਊਟੀ ਲੱਗ ਜਾਂਦੀ ਸੀ, ਜਦੋਂ ਤੂੰ ਲੱਕੜਾਂ ਹੀ ਲੈ ਕੇ ਆ ਜਾ, ਵਿਆਹ ਦਾ ਖਾਣਾ ਪਕੜਾ ਨਾ
ਤੇ ਲੱਕੜਾਂ ਲਿਆਉਣਾ ਤੇਰਾ ਕੰਮ ਹੈ। ਇਸ ਤਰ੍ਹਾਂ ਕੰਮ ਵੰਡ ਦਿੱਤੇ ਜਾਂਦੇ ਸਨ। ਉਹ ਪੂਰਾ ਨਕਸ਼ਾ ਅਸੀਂ ਖਿੱਚਾਂਗੇ ਇਨਸ਼ਾਅੱਲਾ। ਹੁਣ ਸ਼ਾਦੀ ਦੇ ਹਵਾਲੇ ਦੇ ਨਾਲ ਅਸੀਂ ਇੱਕ ਸਿਲਸਿਲਾ ਸ਼ੁਰੂ ਕਰਾਂਗੇ ਕਿ ਰੋਜ਼ਾਨਾ ਦੇ ਹਿਸਾਬ ਦੇ ਨਾਲ ਥੋੜਾ ਦਿਨ ਮੈਨੂੰ ਦੇ ਦਿਓ, थोड़ी सी मोहलत दे दे जज साहब, थोड़ी सी मोहलत दे दे मुझे जज साहब। तो फिर असी जो ना करांगे इंशाअल्लाह शादी स्पैशल एक करांगे, एक वीक असी पूरा शादी के हवाले नाल गल करांगे। तो फिर तुहाडे नाल मिलने आ, तुसीं कॉमेंट जरूर मैनूं करियो। बार बार मैं कहनी हाँ, मैं तुहाडे कॉमेंट का इंतजार हुंदा वे, तो जो मैनूं कॉमेंट मिलता वे तो बस वेखिया मैं बड़ी खुश हो जाती हाँ। तो फिर चलने आ, फिर इंशाअल्लाह असी नाल नाल शादी स्पैशल विच टप्पे भी गावांगे, तो असी वो भी अपने होर गल्लां बातां भी करांगे। तो हुण किहड़ा मैं तुहानूं सुणा दवां। जम्मू शहर खरोट मिठे, जम्मू शहर खरोट मिठे, हो तुसी मत्थे वट पाया सरस ते छोड़ दिते, हो तुसी मत्थे वट पाया सरस ते छोड़ दिते। कोई तारा लिशक दिया, कोई तारा लिशक दिया, ओ तेरा तेरी मेरी मर्जी, तेरी मेरी एक जिंदड़ी तेनू मर्ज़ा ने इश्क दियां। ऐ भुल गई है थोड़ा जिहा, चलो माफ़ कर दियो। कोई तारा लिशक दिया, कोई तारा लिशक दिया, तेरी मेरी एक जिंदड़ी तेनू मर्ज़ा ने इश्क दियां। तो शायद इस तरह ही सी, मैं थोड़ा जिहा भुल गई हाँ, तो माफ़ करियो। चलो फिर मैं तुहानूं एंटरटेन तो कर ही देता वे, थोड़ा जिहा तुसीं हस पे हो, थोड़े जे दुनिया के असी झगड़ियां चों हट के थोड़ी देर अपने यूट्यूब वेड़े च बह जाने आके, असी अपने बचपन नूं, अपने पुराने जमाने नूं, उस दौर नूं, उन्हां यादां नूं थोड़ी देर कढ के देख लैने आ, सीने नाल ला लैने आ, हस लैने आ ते मुस्कुरा पैने आ। ते फिर उन्हां यादां नूं ऐसा रख दिंदे आ कि चलो भी फिर कल होर सही, ठीक है ना। तो फिर मिलने आ। अल्लाह हाफिज़ ते रब राखा।